ਵਫਾਕੀ ਹਕੂਮਤ ਨੇ ਆਲਮੀ ਮੰਡੀ ਵਿੱਚ ਪੈਟਰੋਲੀਅਮ ਮਸਨੂਆਤ ਦੀਆਂ ਵਧੀਆਂ ਕੀਮਤਾਂ ਦਾ ਅਸਰ ਆਵਾਮ ਤੱਕ ਫੌਰਨ ਮੁੰਤਕਿਲ ਕਰਨ ਦਾ ਫੈਸਲਾ ਕਰ ਲਿੱਤਾ ਹੈ। 20 ਜੁਲਾਈ ਨੂੰ ਪੈਟਰੋਲੀਅਮ ਮਸਨੂਆਤ ਦੀਆਂ ਕੀਮਤਾਂ ਵਿੱਚ ਦੁਬਾਰਾ ਰੱਦੋ-ਬਦਲ ਹੋਵੇਗਾ। ਇਸ ਹਵਾਲੇ ਨਾਲ ਸ਼ਹਿਰੀ ਕੀ ਕਹਿੰਦੇ ਨੇ, ਆਓ ਜਾਣਦੇ ਹਾਂ। ਲਾਹੌਰ ਤੋਂ ਤਾਲਿਬ ਫਰੀਦੀ ਤੋਂ ਜੀ ਤਾਲਿਬ ਦੱਸੋ। जी बिल्कुल जी, मैं इस वे गुलबर्ग के पेट्रोल पंप से मौजूद हाँ तो लोगों का गम गुस्सा जोड़ा है वो बहुत ज़्यादा है। वो कहती हुकूमत रिलीफ देने का ना ही नहीं लै रही है। अचानक फिर सो के उठने सुबह पेट्रोल पंप से आने पता चलता कीमत के फिर इजाफा करता। आइए इस हवाले लोगों को जानते हैं वो की आखते हैं। ਪੈਟਰੋਲ ਲੇਵੀ ਦਾ ਜ਼ਿਆਦਾ ਮਸਲਾ ਹੁੰਦਾ ਵਾ, ਜਿਹੜੇ ਟੈਕਸ ਵਗੈਰਾ ਲਾਉਂਦੇ ਨੇ ਇਹਨਾਂ ਨੂੰ ਘਟਾਉਣਾ ਚਾਹੀਦਾ। ਬਾਕੀ 250 ਤੱਕ 270 ਤੱਕ ਹੋਣਾ ਚਾਹੀਦਾ। सर जी पेट्रोल फिर महंगा करता। ਯਾਰ ਇਹ ਮੋਟਰਸਾਈਕਲਾਂ ਬੰਦ ਕਰ ਦੇਣ, ਸਾਈਕਲਾਂ ਕੱਢ ਦੇਣ ਕਿ ਨਹੀਂ। ਮਾੜਾ ਬੰਦਾ ਟਾਇਰ ਲਾਏ ਘਰ ਰੱਖ ਦੇਗਾ, ਫਿਰ ਤੇਲ ਨਹੀਂ ਪੂਰਾ ਹੋ ਸਕਦਾ। ਜਿੰਨੀ 40,000 ਤਨਖਾਹ ਹੈ ਉਹ ਲੀਟਰ ਤੇਲ ਪਵਾਏਗਾ ਕਿ ਪਹਿਲੇ ਕੰਮ ਤੇ ਜਾ। ਅਸੀਂ ਬੜੇ ਖੁਸ਼ਕਿਸਮਤ ਹੈਗੇ ਆ ਕਿ ਸਾਨੂੰ ਇਸ ਮੁਲਕ ਦੇ ਵਿੱਚ ਐਸੇ ਹੁਕਮਰਾਨ ਮਿਲੇ ਨੇ ਕਿ ਦਿਲ ਤੇ ਪੱਥਰ ਰੱਖ ਕੇ ਤੇ ਸਾਨੂੰ ਬਹੁਤ ਰਿਲੀਫ ਦੇ ਰਹੇ ਨੇ। क्या कर सकते हैं, इसके अलावा तो कुछ नहीं कि ये हुकूमत हमारे साथ ठीक नहीं कर रही। जी तुसीं सुनिया लोकी की कहते हैं, ਉਹੀ ਤੇ ਕਹਿੰਦੇ ਨੇ ਕਿ ਜੀ ਸਾਡੇ ਤੇ ਇੱਕੋ ਹੀ ਦਫਾ ਬੰਦ ਡਿਗਾ। ਕੁਝ ਲੋਕਾਂ ਨੇ ਤੇ ਇਹ ਵੀ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਤੋਂ ਹਟਾ ਲਾਂਗੇ। ਜ਼ਾਹਿਰ ਗੱਲ ਹੈ ਬੱਚਿਆਂ ਨੂੰ ਹਟਾਵਾਂਗੇ, ਉਹਨਾਂ ਦੀ ਫੀਸਾਂ ਨਹੀਂ ਜਾਣਗੀਆਂ ਤੇ ਪੈਟਰੋਲ ਦੇ ਖਰਚੇ ਪੂਰੇ ਕਰਨਗੇ। ਬਹਰਹਾਲ हुकूमत ने एक बार फिर पेट्रोल की कीमत इजाफा करके आवाम की मुश्किलात दे विच बेपनाह इजाफा करता है।